ਅੱਧਾ ਪਿੰਡ ਸਾਡਾ ਨਿਕਲ ਗਿਆ ਰਾਤ ਨੂੰ ਤੇ ਛੋਟਾ ਛੋਟਾ ਮੀਂਹ ਪੈਂਦਾ ਰਿਹਾ। ਅੱਛਾ ਸਾਡੇ ਘਰ 8-10 ਸੀਗੇ ਅੱਛਾ ਤੇ ਉਹ ਬਾਹਰ ਹੈ। ਹਾਂ ਹਾਂ ਜੇ ਸ਼ਾਮ ਪਈ ਦੇਖਿਆ ਉਹ ਯਾਰ ਉਹ ਤਾਂ ਟੁਰ ਗਏ ਤੇ ਅਸੀਂ ਰਹਿ ਗਏ, ਸਾਨੂੰ ਸਿੱਖਾ ਮਾਰ ਛੱਡਣਾ। ਅੱਛਾ ਅਸੀਂ ਚਲੋ ਯਾਰ ਗੱਡੇ ਜੋੜੋ ਇਹਨਾਂ ਨੂੰ ਪਾਓ ਤੇ ਮੀਂਹ ਮੂੰਹ ਪੈਂਦਾ ਸੀ, ਬਾਂਹ ਬੂੰਹ ਕੱਢ ਕੇ ਤੇ ਉੱਤੇ ਕੱਪੜੇ ਕੁਪੜੇ ਪਾ ਕੇ ਤੇ ਚਲੋ ਬਾਲ ਬੂਲ ਬਹਿਣਗੇ। ਉਹਨਾਂ ਜੇ ਨੂੰ ਨਾ ਦਿਨ ਡੁੱਬਦੇ ਨਾ ਸਾਡੇ ਅਖੀਰ ਅਬ ਲਾ ਲਓ ਨਾਲ ਲੱਗਦਾ ਹੀ ਸਿੱਖਾਂ ਦਾ ਇੱਕ ਸੀਗਾ, ਸ਼ਹਿਰ ਦੇ ਸਿੱਖ ਸੀ। ਅੱਛਾ ਉਹਨਾਂ ਦਾ ਬਾਗ ਸੀ ਅੱਛਾ ਛੋਟਾ ਜਿਹਾ। ਉਹ ਅਸੀਂ ਤਾਂ ਮੋਟਾ ਜਿਹਾ ਆਪ ਹੀ ਦੇਖਦੇ ਰਹੇ ਸਿੱਖ। ਅਸੀਂ ਉਹਨਾਂ ਦਾ ਫਾਲਸਾ ਫੂਲਸਾ ਤੋੜ ਕੇ ਲਿਆਉਣਾ, ਚੋਰੀ ਛੱਪੇ ਦਾ ਲਾਉਂਦਾ ਰਿਹਾ ਉਦੋਂ ਬਹੁਤ ਲਾਉਂਦਾ ਰਿਹਾ। ਦਾ ਦੱਪਾ ਲਾਉਣਾ। ਅੱਛਾ ਬੱਚੇ ਹਨ ਹਾਂ। ਉਹ ਜਿਹੜੇ ਦਾ ਲਾਉਣਾ ਮਾਈ ਨੇ ਬਚਾਈ ਨੇ ਉੱਥੋਂ ਦਬਕਾ ਮਾਰ ਚੜਨਾ, ਬਾੜੂ ਪਾਰ ਹੋ ਜਾਣਾ। ਅੱਛਾ ਉਹ ਜਿਸ ਦਿਨ ਉਹ ਇਹ ਕੰਮ ਬਣਿਆ ਅੱਛਾ ਸਾਡੇ ਆਉਣ ਵਾਲਾ, ਉਹ ਮੁੰਡਾ ਉਹਦਾ ਕੋ ਅਫਸਰ ਸੀ ਲੱਗਾ ਫੌਜ ਵਿੱਚ, ਉਹ ਸਿੱਖਾਂ ਦਾ ਸਿੱਖ ਦਾ ਉਹਦਾ। ਅੱਛਾ ਸਾਨੂੰ ਕੀ ਪਤਾ ਸੀ। ਹਾਂ ਉਹ ਦਿਨ ਦੋਏ ਪਿਓ ਪੁੱਤ ਘੋੜੀ ਤੇ ਆਏ ਆ ਅੱਛਾ ਸ਼ਾਮ ਵੇਲੇ ਤੁਹਾਡੇ ਪਿੰਡ ਚ। ਹਾਂਜੀ ਸਾਡੇ ਬੂਹੇ ਅੱਗੇ। ਅੱਛਾ ਸਾਨੂੰ ਉਹਨਾਂ 10-12 ਘਰਾਂ ਨੂੰ ਡੇੜੀ ਸੀਗੀ ਅਸੀਂ ਬਣਾਈ। ਅੱਛਾ ਉਹ ਡੇੜੀ ਦਾ ਲੰਘਣਾ ਤੇ ਉਹ 10-12 ਘਰਾਂ ਨੇ ਤੇ ਡੇੜੀ ਦਾ ਹੀ ਆਉਣਾ ਤੇ ਡੇੜੀ ਦੀ ਹਾਂ ਹਾਂ ਅੱਗੇ ਟਾਹਲੀ ਸੀ। ਅੱਛਾ ਉਹ ਟਾਹਲੀ ਥੱਲੇ ਉਹ ਛਤੜੀਆਂ ਤਾਣੀਆਂ ਤੇ ਖਲੋਤੇ, ਨਿੱਕੀ ਨਿੱਕੀ ਬਾਰਿਸ਼ ਪਈ। ਅੱਛਾ ਉਹ ਬੇਨਿਆ, ਉਹ ਮਦਾਰੀ, ਉਹ ਫਲਾਨਿਆ, ਉਹ ਟਮਕਾਨਿਆ, ਉਹ ਬਾਹਰ ਨਿਕਲੋ, ਬੁਲਾਵੇ ਸਿੱਖ ਆ ਗਿਆ, ਸਿੱਖ ਆ ਗਿਆ। ਅੱਛਾ ਉਹ ਸਿੱਖਾਂ ਨੇ ਵਾਜਾਂ ਲਾਈਆਂ। ਹਾਂਜੀ ਉਹਨਾਂ ਸਿੱਖਾਂ ਨੇ ਪਿਓ ਪੁੱਤ ਨੇ। ਹਾਂ ਹਾਂ ਉਹ ਨਾਂ ਲੈ ਕੇ ਇਹ ਸਾਰੇ ਕਹਿਣ ਲੱਗੇ ਬਾਹਰ ਆ ਗਏ ਸਿੱਖ, ਤਿਆਰ ਹੋ ਜਾਓ। ਉਹ ਹੌਲੀ ਹੌਲੀ ਵਿੱਚ ਪਏ। ਉਹਨਾਂ ਕਿਹਾ ਯਾਰ ਡੇੜੀ ਲਾ ਕੇ ਕੰਨ ਲਾ ਕੇ ਤੇ ਸੁਣੋ। ਉਹ ਦੇਖਿਆ ਦੁਖਿਆ ਤੇ ਉਹ ਦੋਏ ਪਿਓ ਪੁੱਤ ਹੌਲੀ ਹੌਲੀ ਨਾ ਦੂਜੇ ਬੰਦੇ ਪਿੱਛੇ ਰਹੇ, ਇੱਕ ਬੰਦਾ ਅੱਗੇ ਗਿਆ, ਉਹਨੇ ਜਾ ਬੂਹਾ ਖੋਲਿਆ। ਹਾਂਜੀ ਆਓ ਸਰਦਾਰ ਜੀ, ਆਓ ਸਰਦਾਰ ਜੀ। ਉਹ ਗਿਆ ਕੰਜਰੋ ਐ ਖੇਲਦੇ ਰਹੇ ਆ ਤੇ ਹੁਣ ਸਾਨੂੰ ਡਰਦੇ ਹੀ ਬੜਾ। ਉਹ ਉਹਨਾਂ ਘੋੜੀਆਂ ਫੜ ਕੇ ਬੱਧੀਆਂ ਤੇ ਉਹਨਾਂ ਨੇ ਛਤੜੀਆਂ ਠਾ ਕੀਤੀਆਂ ਤੇ ਅੰਦਰ ਮੰਜਾ ਸੀਗਾ ਵੱਡਾ ਸਾਰਾ ਮੁਸਾਫਰਾਂ ਵਾਸਤੇ। ਅੱਛਾ ਉਹ ਮੰਜੇ ਤੇ ਬਹਿ ਗਏ। ਹੌਲੀ ਹੌਲੀ ਸਾਰੇ ਜਣੇ ਆ ਗਏ। ਹੁਣ ਗਿਆ ਉਹ ਨਿਦਾਨਾਂ ਨੂੰ ਰੋਟੀਆਂ ਵੀ ਨਹੀਂ ਖਵਾਈਆਂ। ਉਹ ਸਿੱਖ ਕਹਿੰਦੇ ਉਹ ਯਾਰ ਕੀ ਕਰਨਾ ਅੱਗੇ ਨਹੀਂ ਬਾਲੇ। ਉਹ ਨਿਦਾਨਾਂ ਰੋਟੀਆਂ ਖਵਾਓ, ਕੋ ਲੇਲਾ ਲੂਲਾ ਹਲਾਲ ਕਰ ਲਵੋ, ਖਾਓ ਪੀਓ। ਜਦੋਂ ਮੀਂਹ ਹਟੇਗਾ ਉਦੋਂ ਤੁਹਾਨੂੰ ਕੱਲ ਦਾਂਗੇ। ਅੱਛਾ ਕੰਪ ਚ। ਅੱਛਾ ਜੀ ਚਲੋ ਬੜਾ ਆਪਣਾ ਉਹਨਾਂ ਨੇ ਕਿਹਾ ਕੋਇਆ, ਬੜੀ ਤਸੱਲਾ ਦਿੱਤੀ। ਚਲੋ ਰੋਟੀ ਟੁੱਕ ਵੀ ਮਾਈਆਂ ਲੱਗ ਪਈਆਂ ਪਕਾਉਣ, ਨੇਰੇ ਪਏ। ਖਾਧਾ ਪੀਤਾ ਜੋ ਖਾਧਾ। ਉਹ ਕੋਦੀ ਰਾਤ ਨਾਲ ਟੁਰ ਗਏ। ਉਹਨਾਂ ਨੇ ਕਿਹਾ ਜਾਣਾ ਨਹੀਂ, ਜਦੋਂ ਮੀਂਹ ਹਟੇ ਉਦੋਂ ਜਾਣਾ, ਅਸੀਂ ਤੁਹਾਨੂੰ ਕੰਪ ਚ ਖੜਾਂਗੇ। ਤੂੰ ਦਿਲ ਨਾ ਖਲੋਵੇ, ਅੱਧਾ ਤਾਂ ਪਿੰਡ ਟੁਰ ਗਿਆ, ਬਾਕੀ ਵੀ ਸਾਰੇ ਲੋਕੀ ਆਈ ਜਾਂਦੇ ਆ। ਖਾਨਪੁਰ ਸਾਰੇ ਇਕੱਠੇ ਹੁੰਦੇ ਸੀ। ਅਖੀਰ ਉਹ ਨਾ ਗੱਲ ਬਣੀ। ਸਰਗੀ ਵੇਲੇ ਨੂੰ ਨਾ ਦੂਜੇ ਦਿਨ ਸਰਗੀ ਵੇਲੇ ਨੂੰ ਗੋਡੇ ਗੋਡੇ ਜੋੜ ਲੈ ਵੀ ਹੋ ਸਕਦਾ ਇਹਨੇ ਇਕੱਠੇ ਕੁੱਠੇ ਕਰਕੇ ਬੰਦੇ ਲਿਆਏ ਸਾਨੂੰ ਮਰਵਾ ਦੇਵੇ। ਖਲੋਤਾ ਨਹੀਂ, ਉਹਨਾਂ ਦੇ ਯਕੀਨ ਨਹੀਂ ਭੱਜਿਆ। ਚਲੋ ਫਿਰ ਉਹ ਜਿਹੜੇ ਗੱਡੇ ਤੁਰੇ ਉਹ ਵੀ ਨਾਲ ਤੁਰ ਪਏ, ਸਿੱਖ ਵੀ ਆ ਗਏ। वहाँ गए यार साढ़े इकट्ठे घुलते रहे, इकट्ठे खेलते रहे, ਅੱਜ ਸਾਥੋਂ ਬੜੇ ਡਰਦੇ ਹੋ। ਅਸੀਂ ਉਹ ਹੀ ਆ, ਹੁਣ ਵੀ ਕੀ ਹੋ ਗਿਆ। ਯਾਨੀ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਤੁਹਾਨੂੰ? ਹਾਂਜੀ ਤੁਹਾਨੂੰ ਆਪ ਛੱਡ ਕੇ ਆਨੇ ਕੈਂਪ ਤੱਕ? ਅਖੀਰ ਉਹ ਨਹੀਂ ਬੁੱਢੇ ਮੰਨੇ। ਅੱਛਾ ਜਿੱਥੋਂ ਸ਼ਹਿਰੋਂ ਪਰਤਣਾ ਹੈ ਨਾ ਪੜਾਂ ਚੋਂ, ਅੱਛਾ ਉੱਥੇ ਚੜੇ ਬੜੇ ਸੀ। ਉੱਥੇ ਗਏ ਦੋ ਤਿੰਨ ਸਿੱਖ ਮੁਸਲਮਾਨ ਵੱਡੇ ਪਏ, ਮਰੇ ਦੱਬ ਦੁੱਬ ਪਏ। ਅੱਛਾ ਅੱਛਾ
ਉਹ ਜਿਹੜੇ ਨਹੀਂ ਜਿਹੜੇ ਮਰੇ ਸਨ ਤੁਸੀਂ ਵੇਖਿਆ ਨਹੀਂ ਸਿੱਖ ਸਨ ਕਿ ਮੁਸਲਮਾਨ ਮੁਸਲਮਾਨ ਸੀਗੇ, ਮੁਸਲਮਾਨ ਸੀ। ਮੁਸਲਮਾਨ ਸੀ। ਪਾਕਿਸਤਾਨ ਦੇ ਅੰਦਰ ਦੀ ਗੱਲ ਕਰਦੇ ਪਏ ਤੁਸੀਂ? ਮਨਿਆੜੇ ਦੀ, ਹਾਂ ਹਾਂ ਮਨਿਆੜੇ ਦੀ ਲਾਹੌਰ ਦੇ ਨਾਲ ਹਾਂ ਦੇ। ਉਹ ਜਿਹੜੇ ਉੱਥੇ ਸ਼ਹੀਦਾਂ ਦੇ ਨਾਟਿਆ ਆਣ ਕੇ ਫਿਰ ਦੱਸੀਏ ਵੱਡਿਆਂ ਨੂੰ ਕਿ ਉੱਥੇ ਬੰਦੇ ਮਰੇ ਪਏ ਆ। ਉਹ ਕਹਿਣਗੇ ਹਾਂ, ਹੌਲੀ ਹੌਲੀ ਫਿਰ ਲੱਗ ਗਿਆ ਪਤਾ ਸਾਰਿਆਂ ਨੂੰ। ਉਹ ਬਿਸ਼ਿੰਦੇ ਗਏ, ਉਹਨਾਂ ਜਾ ਕੇ ਦੇਖਿਆ ਹੋਵੇਗਾ ਫਲਾਨਾ 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 ਮਰ ਗਿਆ। ਉਹਨਾਂ ਦੇ ਨਾਂ ਲਏ। ਹਾਂ ਭਾਈ ਇਹ ਕਿੱਦਾਂ ਗੱਲ, ਪੁਲਿਸ ਵਾਲੇ ਆ ਗਏ, ਫੌਜੀ ਆ ਗਏ, ਬਾਰਡਰ ਦਾ ਨੇੜਾ ਸੀ, ਕਿੱਦਾਂ ਮਰੇ, ਕੀ ਹੋਇਆ। ਉਹ ਹੌਲੀ ਹੌਲੀ ਫਿਰ ਜਿਹੜੇ ਬੰਦੇ ਛੁੱਟੇ ਸੀ ਨਾ ਉਹਨਾਂ ਤੋਂ, ਉਹਨਾਂ ਨੇ ਫਿਰ ਉਹ ਗੱਲ ਦੱਸੀ। ਉਹ 2 ਬੰਦੇ ਉਹ ਕਿਹਾ ਵੀ ਅਸੀਂ 5 ਬੰਦੇ ਸਾਨੂੰ ਖੜਿਆ, ਇਹ ਸਿੱਖਾਂ ਨੇ ਠਾਲ ਕੇ ਅੱਛਾ ਜਿਹੜੇ ਮਾਲ ਦੇ ਗਏ ਸੀ, ਅਮਾਨਤਾਂ ਦੇ ਗਏ ਜਾਂ ਮਾਲ ਦੇ ਗਏ ਇਹਨਾਂ ਨੂੰ, ਪਿਆ ਸਾਡਾ ਮਾਲ ਰੱਖਿਓ, ਆਵਾਂਗੇ ਤੇ ਲੈ ਲਾਂਗੇ। ਅੱਛਾ ਉਹ ਇਹਨਾਂ ਨੇ ਬੰਦੇ ਖੜੇ ਆ ਉੱਥੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਵੀ ਅਸੀਂ ਆਏ ਆ ਬਾਰਡਰ ਲੰਘ ਕੇ, ਹੁਣ ਸਾਨੂੰ ਸਾਡਾ ਮਾਲ ਦੇ ਦਿਓ, ਅਸੀਂ ਲੈ ਜੀ। ਉਹ 2 ਬੰਦਿਆਂ ਨੇ ਮਾਲ ਦੇ ਦਿੱਤਾ। ਉਹਨਾਂ ਨੇ ਕਿਹਾ ਤੁਹਾਡਾ ਭਾਈ ਇਮਾਨਦਾਰੀ ਨਾਲ ਆ ਹੀ ਉਹਨਾਂ ਨੇ ਉਹ ਲੈ ਲਿਆ। ਉਹ ਦੂਜੇ ਤੁਸੀਂ ਭਾਈ ਉਹ ਪਨਾਹਗੀਰ ਆਏ ਤੋਂ ਖੋ ਖਿੰਜ ਕੇ ਲੈ ਗਏ ਸਾਡੇ ਕੋਲੋਂ। ਸਾਡੇ ਕੋਲ ਤਾਂ ਕੋਈ ਸ਼ਾਇ ਨਹੀਂ, ਪਨਾਹਗੀਰ ਲੈ ਗਏ, ਪਨਾਹਗੀਰ ਲੈ ਗਏ। ਉਹ ਤਰਲੇ ਤੁਰਲੇ ਮਾਰਦੇ ਰਹੇ, ਉਹ ਨਾ ਮੰਨੇ। ਉਹ ਅਗਰ ਤੁਸੀਂ ਤੇ ਯਾਰ ਪਰਾਂ ਹੋਵੋ, ਤੁਸੀਂ ਤਾਂ ਮਾਲ ਦਿੱਤਾ। ਉਹ 3 ਬੰਦਿਆਂ ਨੂੰ ਕਤਲ ਕਰ ਲਓ। ਮਾਸਟਰ ਨੂੰ ਆਂਡਾ 1-2 ਦੇ ਦੇਣੇ ਆਂਡਾ ਦੇ ਕੇ ਪਾਸ ਹੋ ਜਾਂਦਾ। ਹੋਰ ਬਾਬਾ ਜੀ ਸਕੂਲ ਤੇ ਹੁੰਦੇ ਹਾਂ ਬਹੁਤੇ ਘੱਟ, ਤੁਹਾਡੇ ਸਕੂਲ ਵਿੱਚ ਹੋਰ ਲਾਵਾਂ ਤੇ ਵੀ ਆਉਂਦੇ ਹਾਂ ਪੜਨ? ਦੂਰੋਂ ਦੂਰੋਂ ਕਿਆ 5 10 ਮੀਲਾਂ ਤੋਂ ਉਹ ਸਕੂਲੇ ਆਉਂਦੇ ਸੀ। ਤੇ ਸਿੱਖਾਂ ਦੇ ਬੱਚੇ ਹਿੰਦੂਆਂ ਦੇ ਨਹੀਂ ਆਉਂਦੇ ਪੜਨ? ਹਾਂਜੀ ਬੋਰਡਿੰਗ ਸੀ ਨਾ ਉੱਥੇ, ਵਿੱਚੋਂ ਬੰਦਾ ਉਹਨੇ ਰੋਟੀ ਪਕਾਉਣ ਨੂੰ ਰੱਖਿਆ ਸੀ। अस्सलाम वालेकुम जी। ਬਸ बुजुर्गो की हाल है? ਵਾਲੇਕੁਮ ਅੱਲਾਹ ਦਾ ਸ਼ੁਕਰ। की नाम बाबे अपना? ਮਨਜ਼ੂਰ ਸੈਨ। मंजूर सैन। ਹਾਂਜੀ। अपने अब्बे दा ਤਲਬ ਸੈਨ। ते दादे दा ਅਤਰਦੀਨ। अतरदीन। बाबा जी अपनी केड़ी जात? ਅਬਾਨ। अवान तुसी ਹਾਂਜੀ। वसनीक हो के उधरों आए हुए? ਨਹੀਂ ਉਧਰੋਂ ਆਏ ਹਾਂ, इंडिया चो आए सी? ਇੰਡੀਆ ਚ। अच्छा अच्छा केड़ा सी पिंड अपना उत्थे बाबा? ਬਾਗਵਾਲ। बागोवाल। ਹਾਂਜੀ अच्छा अच्छा ਨਾਲ ਹੀ ਮਕੇਰੀਆਂ ਦੇ। बाबा जी अपनी तहसील ते जिला केड़ा सी? ਜ਼ਿਲ੍ਹਾ ਹੁਸ਼ਿਆਰਪੁਰ ਸੀ, ਤਹਿਸੀਲ ਦਸੂਹਾ ਸੀ अच्छा अच्छा ਤੇ थाना मकेरियां। ਥਾਣਾ ਮਕੇਰੀਆਂ ਸੀ। ठीक है बाबा जी पिंड किड्डा कुछ अपना? ਪਿੰਡ ਛੋਟਾ ਹੀ ਸੀਗਾ, ਕੋਈ 100-125 ਘਰ ਸੀਗਾ। अच्छा अच्छा एक पत्ती सी कि 2? ਨਹੀਂ 2 ਪੱਤੀਆਂ ਸੀ। 2 पत्तियां। बाबा जी नंबरदार केड़े सी अपने? ਸਾਡਾ ਦਾਦਾ ਹੀ ਸੀਗਾ ਲੰਬੜਦਾ। अच्छा अच्छा की ਉਹਦਾ ਨਾਮ ਦਾਦੇ ਜੀ ਦਾ ਦੱਸਿਆ? ਮਦਾਰੇ ਖਾਂ। ਅੱਛਾ ਮਦਾਰੇ। ਹਾਂ ਅੱਛਾ ਆਪਣੀ ਜਾਤ ਕਿਹੜੀ? ਅਵਾਨ ਜੀ। ਅਵਾਨ ਹੋ ਤੁਸੀਂ? ਅੰਬ। ਉੱਥੇ ਬਹੁਤ ਜ਼ਮਾਨਾ ਦੇ ਪਿੰਡ 80-85 ਪਿੰਡ। ਹਾਂਜੀ ਹਾਂਜੀ ਇਹਨੇ ਗੱਲ। ਹਾਂ ਹਾਂ ਸਹੀ ਹੈ ਬਾਬਾ ਜੀ। ਆਪਣੀ ਜ਼ਮੀਨ ਹੈ ਸੀ ਉੱਥੇ? ਹਾਂਜੀ ਜ਼ਮੀਨ ਹੈ। ਕਿੰਨੀ ਕੁ ਸੀ? ਜ਼ਮੀਨ ਹੈ ਸੀ 24-25 ਕਿੱਲੇ। ਅੱਛਾ ਅੱਛਾ ਜ਼ਿਮੀਂਦਾਰੀ ਆਪਣੇ ਕਰਦੇ ਹਾਂ? ਜ਼ਿਮੀਂਦਾਰੀ ਕਰਦੇ ਵੱਡੇ ਵਡੇਰੇ। ਅੱਛਾ ਅੱਛਾ ਪਿੰਡ ਵਿੱਚ ਸਕੂਲ ਵਗੈਰਾ ਹੈ ਸੀ? ਨਹੀਂ ਜੀ ਸਕੂਲ ਸਾਡੇ ਹੱਦ ਤੇ, ਪਿੰਡ ਦੀ ਹੱਦ ਤੇ ਸੀ। ਮਕੇਰੀਆਂ ਇਹਦੇ ਪਿੰਡ ਦੀ ਹੱਦ ਦੇ ਵਿਚਕਾਰ ਉੱਥੇ ਪੜਨ ਜਾਂਦੇ ਹਾਂ ਬੱਚੇ? ਹਾਂਜੀ ਦੂਰੋਂ ਦੂਰੋਂ ਹੁੰਦੇ 10 20 ਮੀਲਾਂ ਤੋਂ। ਅੱਛਾ ਅੱਛਾ ਆਰੀਆ ਸਕੂਲ ਮਸ਼ਹੂਰ ਸੀ। ਅੱਛਾ ਅੱਛਾ ਤੇ ਆਪਣੇ ਪਿੰਡ 'ਚ ਬਰਾਦਰੀ ਕਿਹੜੀ ਕਿਹੜੀ ਸੀ ਬਾਬਾ? ਸਾਡੇ ਪਿੰਡ ਜਵਾਨ ਹੀ ਸੀਗੇ। ਅਵਾਨ ਹੀ ਸੀ? ਅਵਾਨ ਹੀ ਸੀਗੇ, ਦੂਜਾ ਬੰਦਾ ਨਹੀਂ ਕੋਈ। ਕੋਈ ਨਾ ਕੋਈ ਲਾਜ਼ਮ ਹੋਏਗਾ ਕਿਉਂ? ਨਹੀਂ, ਹਰ ਪਿੰਡ ਕੰਮੀ ਤੇ ਹੁੰਦੇ ਹਨ ਨਾ। ਚਮਾਰ ਚਮੂਰ ਸੀਗੇ ਨਾ, ਬਾਬਾ ਜੀ, ਚਮਾਰ ਹਾਂਜੀ ਸੀਗੇ। ਦੱਸੋ ਕਿਹੜੇ ਕਿਹੜੇ ਸਨ ਉਹ ਮੁਸਲਮਾਨਾਂ ਤੋਂ ਇਲਾਵਾ? ਕੌਣ ਸਨ ਉਹ? ਉਹ ਚਮਾਰ ਹੀ ਸੀਗੇ, ਉਹ ਬਰੜ ਬੁਰੜ ਹੋਣੀ ਹੁੰਦੇ ਸੀ। ਅੱਛਾ ਉਹ ਸਾਡੇ ਗੁਆਂਢੀ ਸੀਗੇ ਤੇ ਉਹਨਾਂ ਦਾ ਸਾਨੂੰ ਪਤਾ। ਬਾਕੀ ਹੁਣ ਉਹ ਕੋ ਨਾਂ ਚੇਤਾ ਕਿਸੇ ਦਾ? ਚਮਾਰ ਨਹੀਂ ਕੋਈ ਵੀ ਨਹੀਂ ਨਾਂ ਚੇਤੇ ਉਹਨਾਂ ਦੇ, ਭੁੱਲ ਭੱਲ ਗਏ ਆ। ਅੱਛਾ ਅੱਛਾ ਬਾਬਾ ਚਮਾਰ ਕੰਮ ਕੀ ਕਰਦੇ ਹੁੰਦੇ? ਉਹ ਜੁੱਤੀਆਂ ਜੱਤੀਆਂ ਵੀ ਸੀ ਲੈਂਦੇ ਸੀ, ਮੋਏ ਜਿਹਦੇ ਡੰਗਰ ਦਾ ਚੰਮ ਵੀ ਲਾ ਲੈਂਦੇ ਸੀ। ਅੱਛਾ ਜਿਵੇਂ ਅਸੀਂ ਇਧਰ ਖੋਜੇ ਕਿੰਨੇ? ਹਾਂਜੀ ਹਾਂਜੀ ਹਾਂਜੀ। ਅੱਛਾ ਅੱਛਾ ਉਹ ਡੰਗਰਾਂ ਦੇ ਚੰਮ ਚੁੰਮੇ ਵੀ ਲਾ ਲੈਂਦੇ, ਜੁੱਤੀ ਜੱਤੀਆਂ ਬਣਾ ਦਿੰਦੇ। ਅੱਛਾ ਉਹ ਜਿਹੜਾ ਡੰਗਰ ਮਰ ਜਾਣਾ ਉਹਨੂੰ 2 ਜੁੱਤੀਆਂ ਉਹਨਾਂ ਨੇ ਮੁਫਤ ਦੇ ਦੇਣੀਆਂ। ਅੱਛਾ ਅੱਛਾ ਆ ਪਿਆ ਲੈ ਤੂੰ ਲੜਾ ਵੀ ਤੇਰੇ ਚੰਮ ਦੇ ਹਿੱਸੇ ਦੀਆਂ। ਅੱਛਾ ਅੱਛਾ ਹਾਂ ਇੰਜ ਦੇ। ਬਾਬਾ ਕੋਈ ਸਿੱਖਾਂ ਦਾ ਘਰ ਆਇਆ ਸੀ ਪਿੰਡ 'ਚ? ਨਹੀਂ ਕੋਈ ਸਿੱਖਾਂ ਦਾ ਘਰ। ਅੱਛਾ ਅੱਛਾ ਇਹੀ ਸੰਭਤ ਚਮਾਰ? ਹਾਂਜੀ ਹਾਂਜੀ ਚਮਾਰ ਹੀ ਸੀ। ਅੱਛਾ ਅੱਛਾ ਤੇ ਲਵਾਰੇ ਦਾ ਕੰਮ ਕਿਹੜਾ ਕਰਦੇ ਹੁੰਦੇ ਆ?
ਲੋਹਾਰ ਉਹ ਮੁਸਲਮਾਨ ਹੀ ਸੀਗੇ, ਉਹ ਫੈਸਲਾਬਾਦ ਬੈਠੇ ਆ। ਕੀ ਨਾਂ ਸੀ ਉਹਨਾਂ ਦੇ? ਉਹ ਤਫਾਲ ਸੀ ਅੱਛਾ ਤੇ ਆਪਣੇ ਇਲਮਦੀਨ ਸੀ, ਹਾਂ ਉਹ ਇੰਜ ਦੇ ਬੰਦੇ ਸੀਗੇ 4-5 ਜਣੇ। ਯਾਨੀ ਹਲ ਪੰਜਾਲੀਆਂ ਵਗੈਰਾ ਉਹ ਹਾਂਜੀ ਹਾਂਜੀ, ਹਰ ਕੰਮ ਉਹ ਕਰਦੇ। ਛੁਰੀਆਂ ਛਰੀਆਂ ਚੰਨਣੀਆਂ ਹਰ ਸ਼ਾਮ ਕਰਦੇ ਹਾਂ, ਹਾਂ। 2 ਖਰਾਸ ਵੀ ਸੀਗੇ ਮੈਦਾਨ ਚ ਲਾਏ, ਅੱਛਾ ਅੱਛਾ, ਆਟਾ ਪੀਣ ਵਾਲੇ। ਆਟਾ ਪੀਣ ਵਾਲੇ। ਅੱਛਾ ਤੇ ਉਹ ਦੂਰੋਂ ਦੂਰ ਪਿੰਡਾਂ ਦੇ ਬੰਦੇ ਵੀ ਆਣ ਕੇ ਉੱਥੇ ਪੀਂਦੇ। ਅੱਛਾ ਅੱਛਾ। ਆਪਣਾ ਪਿੰਡ ਕਿਵੇਂ ਦਾ ਸੀ? ਪੱਕੇ ਘਰ ਆਇਆ ਸੀ ਪਿੰਡ ਚ ਕਿ ਕੱਚੇ ਸਾਰੇ? ਹੈ ਸੀ 7-8 ਘਰ ਪੱਕੇ। ਅੱਛਾ, ਤੁਹਾਡਾ ਵੀ ਪੱਕਾ ਹੀ ਸੀ? ਹਾਂਜੀ, ਸਾਡਾ ਵੀ ਪੱਕਾ ਹੈ। ਅੱਛਾ ਅੱਛਾ ਹਾਂ, ਸਾਡਾ ਵੀ ਪੱਕਾ ਹੈ, 7-8 ਘਰ ਪੱਕੇ। ਅੱਛਾ ਅੱਛਾ। ਬਾਬਾ ਜੀ ਕੋਈ ਘਰਾਂ ਨਲਕੇ ਖੂਹਾਂ ਵੀ ਹੋਣੀਆਂ? ਨਹੀਂ ਨਹੀਂ, ਖੂਹਾਂ ਤੋਂ ਪਾਣੀ ਲਿਆਉਂਦੇ, ਪਾਣੀ ਪਾਣੀ। ਖੂਹਾਂ ਤੋਂ ਲਿਆਉਂਦੇ। ਅੱਛਾ ਅੱਛਾ। ਨਲਕੇ ਇੱਕ ਖੂਹ ਤੋਂ ਸਾਰਾ ਪਿੰਡ ਤੇ ਪੀਂਦਾ? ਨਹੀਂ ਜੀ, 2 ਖੂਹ ਸੀਗੇ, ਇੱਕ ਲਹਿੰਦੇ ਪਾਸੇ, ਇੱਕ ਚੜ੍ਹਦੇ ਪਾਸੇ। ਅੱਛਾ ਅੱਛਾ। ਹਾਂ ਬਾਬਾ ਜੀ ਆਪਣੇ ਪਿੰਡ ਦੇ ਲਾਗੋਂ ਕੋਈ ਨਹਿਰ ਹੈ ਸੀ ਕੋਈ? ਹਾਂਜੀ, ਨਹਿਰ ਹੁੰਦੀ ਸੀ ਪਿੱਛੋਂ, ਉਹ ਸੂਆ ਹੁੰਦਾ ਸੀ, ਉਹਨੂੰ ਸਾਨੂੰ ਤੇ ਬੁੱਢੇ ਵਾਲਾ ਲੋ। ਕਈ ਨਹਿਰ ਕਹਿੰਦੇ, ਕਈ ਸੂਆ ਵੀ ਕਹਿੰਦੇ। ਹਾਂਜੀ ਹਾਂਜੀ ਹਾਂਜੀ। ਅੱਛਾ ਅੱਛਾ। ਉਹਦਾ ਪਾਣੀ ਲੱਗਦਾ ਆਪਣੀ ਜ਼ਮੀਨਾਂ? ਹਾਂਜੀ, ਉਹਦਾ ਪਾਣੀ ਲੱਗਦਾ। ਕਿ ਖੂਹਾਂ ਦਾ ਵੀ ਹੈ ਸੀ? ਨਹੀਂ ਨਹੀਂ, ਖੂਹਾਂ ਦਾ ਪਾਣੀ ਕੋਈ ਨਹੀਂ ਸੀ। ਸਬਜ਼ੀ ਸਪਾਟ ਨੂੰ ਸ਼ਹਿਰਾਂ ਦੇ ਲਾਗੇ ਹੈ ਸੀ। ਅੱਛਾ ਅੱਛਾ। ਉਹ ਸਬਜ਼ੀ ਸਪਾਟ ਨੂੰ ਕਨਾਲ ਦੋਨੋਂ ਕਨਾਲਾਂ ਅੱਛਾ ਥਾਵਾਂ ਨੂੰ ਲਾਉਂਦੇ ਰਾਹੀਂ, ਬਾਕੀ ਬਾਈ ਬਾਤ ਤੇ ਕੋਈ ਪਾਣੀ ਨਹੀਂ ਸੀ। ਅੱਛਾ ਅੱਛਾ ਅੱਛਾ। ਉਹ ਕੁਝ ਬਰਾਨ ਸੀਗੀ, ਹਾਂ ਉੱਤੇ 6 ਮਹੀਨੇ ਨਹਿਰ ਹੁੰਦੀ। ਅੱਛਾ ਹਾਂ ਸਹੀ। ਤੇ ਬਾਬਾ ਜੀ ਆਪਣੇ ਪਿੰਡ ਦੇ ਆਲੇ ਦੁਆਲੇ ਕੋਈ ਦਰਬਾਰ ਕੋਈ ਐਵੇਂ ਦੀ ਕੋਈ ਮਸ਼ਹੂਰ ਹੈ ਸੀ ਚੀਜ਼ ਲਾਗੇ? ਦਰਬਾਰ ਸਾਡੇ ਆਪਣੇ ਪਿੰਡ ਸੀਗਾ, ਹਾਂ। ਉਹਨੂੰ ਕਹਿੰਦੇ ਹਰਾ ਪੀਰ। ਅੱਛਾ। ਤੇ ਦੂਰ ਤੱਕ ਇੱਧਰ ਤੋਂ ਵੀ ਲੋਕ ਉੱਥੇ, ਜਿਹਨਾਂ ਨੂੰ ਬੱਚਿਆਂ ਨੂੰ ਸੁੱਕੜੇ ਸਾਕੜੇ ਹੋ ਜਾਂਦੇ ਨਾ, ਅੱਛਾ ਉਹ ਉੱਥੇ ਜਾ ਕੇ ਨਹਾਉਂਦੇ ਸੀ। ਅੱਛਾ ਅੱਛਾ। ਤੇ ਉਹ ਨਹਾ ਕੇ ਤੇ ਕੱਪੜੇ ਲਾ ਕੇ ਉੱਥੇ ਸੁੱਟੇ, ਉਹਨੇ ਹੋਰ ਪਾ ਜਾਣੇ, ਅੱਛਾ। ਤੇ ਉਹ ਸਹੀ ਹੋ ਜਾਂਦੇ ਸੀ। 2 ਐਤਵਾਰ 3 ਐਤਵਾਰ ਜਾਂਦੇ। ਹਾਂ ਸਹੀ ਹੈ। ਹਾਂਜੀ, ਬਾਬਾ ਜੀ ਆਪਣੇ ਪਿੰਡ ਦੇ ਵਿੱਚ ਕੋਈ ਛੱਪੜ ਹਰ ਪਿੰਡ ਦੇ ਛੱਪੜ ਬੜੇ ਹੁੰਦੇ ਛੱਪੜ ਬੜੇ ਸੀ ਉੱਥੇ। ਗੰਦੇ ਪਾਣੀ ਦੇ ਛੱਪੜ ਸੀ ਜਾਂ ਨਹੀਂ ਪਾਣੀ? ਨਹੀਂ, ਬਿਲਕੁਲ ਸਾਫ਼ ਪਾਣੀ। ਨਹੀਂ, ਕਾਹਦੇ ਵਾਸਤੇ ਇਸਤੇਮਾਲ ਹੁੰਦੇ ਆ ਛੱਪੜ? ਕੀ ਭਲਾ ਕਰਦੇ ਹੁੰਦੇ? ਬਸ ਜੀ ਅੱਲਾ ਹੀ ਜਾਣਦਾ ਹੈ। ਮੱਝਾਂ ਵੀ ਬਾਬਾ ਜੀ ਕਈ ਸੁਣਿਆ ਨਾ, ਕਈ ਛੱਪੜਾਂ ਵਿੱਚ ਨਹਿਰ ਦਾ ਪਾਣੀ ਲੱਗਦਾ ਹੁੰਦਾ ਸੀ। ਮੈਂ ਤਾਂ ਤੁਹਾਨੂੰ ਪੁੱਛਿਆ ਵੀ ਉਹ ਹਾਂਜੀ, ਸਾਫ਼ ਪਾਣੀ ਸੀ ਜਾਂ ਪਿੰਡ ਦਾ ਜਿਹੜਾ ਪਾਣੀ 5-7 ਕਿੱਲਿਆਂ ਛੱਪੜ ਸੀਗਾ। ਅੱਛਾ ਅੱਛਾ। ਤੋਂ ਪਤਾ ਨਹੀਂ ਕੁਦਰਤੀ ਸੋਮੇ ਸੀਗੇ, ਉੱਥੇ ਪਾਣੀ ਮੁੱਕਦਾ ਹੀ ਨਹੀਂ ਸੀ। ਸੁੱਕਦਾ ਨਹੀਂ ਸੀ? ਹਾਂਜੀ, ਪਾਣੀ ਮੁੱਕਦਾ ਨਹੀਂ ਸੀ, 12 ਮਹੀਨੇ ਇੱਕੋ ਜਿਹਾ ਰਹਿੰਦਾ। ਬਾਬਾ ਜੀ ਆਪਣੀ ਆਲੇ ਦੁਆਲੇ ਜਿਹੜੀ ਪਿੰਡ ਦੀ ਜ਼ਮੀਨ ਸੀ, ਜੀ। ਸਾਰੀ ਆਬਾਦ ਸੀ ਜਾਂ ਬੇਆਬਾਦ ਵੀ ਹੈ ਸੀ? ਆਬਾਦ ਸੀ, ਸਾਰੀ ਜ਼ਮੀਨ ਆਬਾਦ। ਅੱਛਾ ਅੱਛਾ। ਹਾਂ, ਫਸਲਾਂ ਕਿਹੜੀਆਂ ਭਲਾ ਲੱਗਦੀਆਂ ਬਹੁਤ ਤੁਹਾਡੇ ਉਦੋਂ ਇਲਾਕੇ 'ਚ? ਮਕਈ, ਕਮਾਦ, ਜਿਵੇਂ ਇੱਧਰ ਸਾਰਾ ਕੁਝ ਹੋਣ ਡਿਆ ਜੀ? ਹਾਂਜੀ ਹਾਂਜੀ, ਕਣਕ, ਚਣੇ, ਅੱਛਾ ਅੱਛਾ ਹਰ ਫਸਲ ਹੁੰਦੀ ਸੀ। ਅੱਛਾ। ਤੇ ਬੇਬਾਦ ਸਰੋਂ ਬਹੁਤ ਜ਼ਿਆਦਾ। ਬਾਬਾ ਸਕੂਲੇ ਤੂੰ ਵੀ ਗਿਆ ਕਿ ਨਹੀਂ ਉਹ 2-4 ਦਿਨ? ਗਿਆ ਮੈਂ ਵੀ। ਕਿਹੜਾ ਮਾਸਟਰ ਸੀ ਤੇਰਾ? ਮਾਸਟਰ ਯਾਰ ਮੇਰਾ ਇਮਰਾਬਾਦ ਆਣ ਕੇ ਮਰਿਆ। ਮੁਸਲਮਾਨ ਸੀ? ਹਾਂ, ਮੁਸਲਮਾਨ ਸੀ, ਯਾਦ ਨਹੀਂ। ਮੁਸਲਮਾਨਾਂ ਤੋਂ ਇਲਾਵਾ ਵੀ ਕੋਈ ਹੈ ਸੀ ਮਾਸਟਰ ਹਿੰਦੂਆਂ ਦਾ ਜਾਂ ਕੁਝ? ਹਿੰਦੂ ਵੀ ਹੈ ਸੀ ਮਾਸਟਰ। ਉਹਦਾ ਨਾਂ ਚੇਤੇ ਹੋਵੇ ਮਾਸਟਰ ਦਾ? ਮਾਸਟਰ ਕੋਲ ਕੰਨ ਫੜੇ ਹੁੰਦੇ, ਉਹਦੇ ਨਾਂ ਹੀ ਨਹੀਂ ਭੁੱਲਦਾ। ਤੁਹਾਨੂੰ ਨਾਂ ਮੈਨੂੰ ਪੁੱਛੋ, ਉਦੋਂ ਘੱਟ ਗਏ ਨਾ ਅੱਛਾ ਅੱਛਾ। ਸਹੀ ਸਹੀ। ਹਾਂ ਬਾਬਾ ਜਦੋਂ ਸਕੂਲੇ ਮੈਨੂੰ ਲੱਗਦਾ ਪੈਦਲ ਹੀ ਜਾਂਦੇ ਹੋਣਾ ਕਿ ਸਾਈਕਲ ਸੁਕੂਲ? ਬਿਲਕੁਲ ਇਹ ਜਿੱਦਾਂ ਪੁੱਲ ਤੇ ਜਾਣਾ। ਅੱਛਾ ਅੱਛਾ। ਸਾਨੂੰ ਤੇ ਇੰਜ ਸੀ ਬਿਲਕੁਲ। ਮਕੇਰੀਆਂ ਲੱਗੇ ਸੀ ਨਾ ਹਾਂਜੀ। ਤੁਹਾਡਾ ਦਿਲ ਕਰੇ ਹੁਣ ਪਿੰਡ ਮਕੇਰੀਆਂ ਦੇ ਵਿੱਚ ਰਲ ਗਿਆ ਹੋਵੇ? ਕਿਵੇਂ? ਹਾਂਜੀ ਹਾਂਜੀ, ਬਿਲਕੁਲ ਸਹੀ। ਵਿੱਚ ਕਬਰਾਂ ਸੀਗੀਆਂ, ਇੱਧਰ ਸਾਡਾ ਪਿੰਡ ਸੀ ਤੇ ਇੱਧਰ ਸ਼ਹਿਰ ਸੀਗਾ। ਕਬਰਸਤਾਨ ਵੀ ਆਪਣਾ ਸੀ? ਹਾਂਜੀ, ਵਿੱਚ ਕਬਰਸਤਾਨ ਸੀਗਾ। ਅੱਛਾ। ਬਕੇਰੀਆਂ ਵੀ ਇਮਰਾਬਾਦ ਵਾਂਗੂ, ਜਦੋਂ ਪਹਿਲੇ ਇਮਰਾਬਾਦ ਸੀ ਇੰਨਾ ਕਦੋਂ ਸੀਗਾ, ਉਦੋਂ ਪੂਰਾ ਜਿਹਾ ਹੋਣਾ। ਹਾਂਜੀ, ਸਭ ਤਹਿਸੀਲ ਸੀ। ਹਾਂਜੀ ਹਾਂਜੀ ਉਦੋਂ? ਹਾਂਜੀ ਹਾਂ ਤੇ ਕਾਫੀ ਫਿਰ ਹੋਣਾ। ਹਾਂਜੀ, ਹੁਣ ਤਾਂ ਫਿਰ ਬਹੁਤ ਡਬਲ ਟ੍ਰਿਪਲ ਇੱਥੇ ਹੋ ਗਿਆ ਜੀ ਤੇ। ਆਹ ਹੁਣ ਅੱਲਾ ਬਿਹਤਰ ਬਾਬੇ ਜਾਣਦਾ। ਅੱਛਾ, ਹੁਣ ਮੈਨੂੰ ਤੈਨੂੰ ਮਾਸਟਰਾਂ ਦੇ ਨਹੀਂ ਯਾਦ, ਕੋਈ ਕਲਾਸ ਫੈਲੋ ਦਾ ਨਾਮ ਦੱਸ ਦੇ, ਕੋਈ ਯਾਦ ਸੀ? ਕੋਈ ਜਿਹੜੇ ਕਰਾਲ ਪੈਦਲ ਤੇ ਮੇਰੇ ਨਾਲ ਪੜਦੇ? ਹਾਂ। ਸਤਾਰ ਸੀ, ਉੱਪਰ ਰੁਕੀ ਟੱਕੀ ਦਾ। ਅੱਛਾ। ਹੋਰ ਇਸ ਤਰ੍ਹਾਂ ਮੁੰਡੇ ਆਪਣੇ ਪੋਪਰੀਆ, ਲਤੀਫ, ਮਤਲਬ ਸਾਡੀ ਕਲਾਸ ਨਹੀਂ, ਸਾਤੋਂ ਅੱਗੇ ਸੀ। ਅੱਛਾ ਅੱਛਾ। ਮਤਲਬ ਸਕੂਲੇ ਅੱਗੇ ਸਕੂਲੇ ਪੜਦਾ ਸੀ, ਉਸੇ ਸਕੂਲ ਉਸੇ ਦੇ ਲਈ ਕਲਾਸ ਹੋਰ ਦਾ। ਮੁਸਤਫਾ, ਆਰਤੀਆ, ਹਮੀਦਪੁਰ, ਆਪਣੇ ਮਿਰਜ਼ਾ ਜਾਨੀਆਂ ਆਏ ਮੁੰਡੇ ਅੱਗੇ ਸਾਤੋਂ ਪੜ੍ਹਦੇ, ਪਰ ਸਾਨੂੰ ਪਤਾ ਤੇ ਹੈਗਾ ਨਾ। ਹਾਂ ਹਾਂ। ਬਾਬਾ ਕਿੰਨੀਆਂ ਕਲਾਸਾਂ ਪੜ੍ਹ ਗਿਆ ਸੀ ਉੱਥੇ ਤੂੰ? ਉੱਥੇ ਕੋਈ ਵੀ ਨਹੀਂ ਪੜ੍ਹੀ, ਨਹੀਂ ਕੋਈ ਵੀ ਜਾਂਦੇ ਆ ਸੋ? ਜਾਂਦੇ ਹੀ ਸੀ। ਅੱਛਾ ਅੱਛਾ ਅੱਛਾ।
ਨਹੀਂ ਮੇਰੇ ਜਾ ਖਿਆਲ ਕੇ ਨਾਲ ਦੋ- ਜ਼ਿਆਦਾ ਹੋਇਆ ਉਦੋਂ ਕੁ ਸਾਲ ਹੋ ਗਿਆ ਸੀ ਤੁਹਾਨੂੰ ਜਾਂਦੇ ਸਕੂਲੇ ਕਿ ਨਹੀਂ ਅਜੇ? ਹਾਂ ਉਦੋਂ ਕੁਛ ਸਾਲ ਹੋ ਗਿਆ ਸੀ ਪਰ ਉਹ ਜਾਂਦੇ ਹੀ ਨਹੀਂ। ਕਦੀ ਚੱਲ ਜਾਣਾ ਕਦੀ ਮਾਸਟਰ ਨੂੰ ਆਂਡਾ ਇੱਕ ਦੋ ਦੇ ਦੇਣੇ ਤੇ ਬਾਸ ਆਂਡਾ ਦੇ ਕੇ ਪਾਸ ਹੋ ਜਾਂਦਾ। ਹੋਰ ਅੱਛਾ ਬਾਬਾ ਉਦੋਂ ਵੀ ਐਵੇਂ ਦਾ ਕੰਮ ਚੱਲਦੇ ਆ? ਚੱਲ ਹੁਣ ਤੇ ਹੀ ਦੇ ਲੈਨੇ ਮੈਂ। ਅੱਛਾ ਉਦੋਂ ਵੀ ਇਹ ਕੰਮ ਆਇਆ ਸੀ ਉਦੋਂ ਵੀ ਚੱਲ ਜੁਲ ਜਾਂਦਾ। ਮਾਸਟਰ ਚੀਜ਼ਾਂ ਚੂਜ਼ਾਂ ਦੇ ਕੇ ਤੇ ਚਲੋ ਹੈਂ। ਖੀਰ ਦੇ ਦੇ ਅੱਛਾ ਅੱਛਾ ਉਹ ਗੰਨੇ ਦੇ ਤੇ ਜ਼ਿਮੀਂਦਾਰਾਂ ਕੋਲ ਜੋ ਮੰਗਦੇ ਆ। ਮਾਸਟਰ ਰਾਜੀ ਹੋ ਜਾਂਦਾ ਹੈ। ਅੱਛਾ ਅੱਛਾ ਬਾਬਾ ਜੀ ਉਹ ਸਕੂਲ ਤੇ ਹੁੰਦੇ ਹਾਂ ਬਹੁਤੇ ਘੱਟ, ਤੁਹਾਡੇ ਸਕੂਲ ਵਿੱਚ ਹੋਰ ਲਾਵਾਂ ਤੇ ਵੀ ਆਉਂਦੇ ਹਾਂ ਪੜਨ? ਦੂਰੋਂ ਦੂਰੋਂ ਕਿਆ ਪੰਜਾਂ ਪੰਜਾਂ 10 ਮੀਲਾਂ ਤੋਂ ਉਹ ਸਕੂਲੇ ਆਉਂਦੇ ਸੀ। ਤੇ ਸਿੱਖਾਂ ਦੇ ਬੱਚੇ ਹਿੰਦੂਆਂ ਦੇ ਨਹੀਂ ਸਮਝਦੇ ਪੜਨ? ਹਾਂਜੀ ਬੋਰਡਿੰਗ ਸੀ ਨਾ ਉੱਥੇ ਵਿੱਚੋਂ ਬੰਦਾ ਉਹਨੇ ਰੋਟੀ ਪਕਾਉਣ ਨੂੰ ਰੱਖਿਆ ਸੀ। ਹਾਂਜੀ ਤੇ ਉੱਥੇ ਹਰ ਕਿਸਮ ਦਾ ਇੰਤਜ਼ਾਮ ਸੀ ਉਹਨਾਂ ਦਾ। ਹਾਂਜੀ ਹਾਂਜੀ ਮਕੇਰੀਆਂ ਸਕੂਲ ਮਕੇਰੀਆਂ ਦਾ। ਤੇ ਕੋਈ ਸਿੱਖਾਂ ਦਾ ਬੱਚਾ ਕੋਈ ਨਹੀਂ ਸਾਨੂੰ ਪੜਦਾ? ਉਹ ਸਿੱਖਾਂ ਦੇ ਬੱਚੇ ਪੜ੍ਹਦੇ ਹੋਣਗੇ ਪਰ ਸਾਡੇ ਬਾਕਬ ਨਹੀਂ। ਅੱਛਾ ਨਾਂ ਦਾ ਨਹੀਂ ਪਤਾ ਯਾਨੀ? ਹਾਂ ਨਾ ਦਾ ਨਹੀਂ ਪਤਾ। ਸਹੀ। ਹਾਂ ਅੱਛਾ ਬਾਬਾ ਜੀ ਆਪਣੇ ਪਿੰਡ ਦਾ ਉਂਝ ਸਲੂਕ ਸਹੀ ਹੁੰਦਾ ਸੀ? ਹਾਂਜੀ ਸਾਰੇ ਬਿਲਕੁਲ ਸਾਰੇ ਬੁੱਢੇ ਲਾ ਕੇ ਹੋ ਕੇ ਤੇ ਬੈਠੇ। ਜਦੋਂ ਆਪਣੀ ਈਦ ਆਉਂਦੀ ਸੀ ਵੱਡੀ ਹਾਂਜੀ ਉਦੋਂ ਗਾਂ ਗੂੰ ਕਰ ਲੈਂਦੇ ਸੀ? ਗਾਂ ਕਰ ਲੈਂਦੇ ਸੀ ਸਾਡੇ। ਕਿਉਂਕਿ ਪਿੰਡ 'ਚ ਹਾਂਜੀ ਹਾਂਜੀ ਸਾਡੇ ਗਾਂ ਕਰ ਲੈਂਦੇ। ਅੱਛਾ ਖੱਤਰੀ ਆਉਂਦੇ ਸੀ ਦੁੱਧ ਦੱਧ ਲੈਣ ਪੀਪਿਆਂ ਚ। ਅੱਛਾ ਉਹ ਨਹੀਂ ਆਂਦੇ ਤੁਸੀਂ ਗਾਂ ਤੇ ਦਿਓ? ਨਹੀਂ 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 ਉਹ ਵਿਚਾਰੇ ਪਰਾਂ ਹੋ ਜਾਂਦੇ ਸੀ। ਰਾਮ ਰਾਮ ਇੱਧਰ ਕੀ ਕੀਤਾ ਬੀਬੀ ਇੱਧਰ ਹੀ ਦੁੱਧ ਫੜਾ ਦੋ। ਹਾਂਜੀ ਹਾਂਜੀ ਉਹ ਐਸ ਮਾਰਿਆ ਨਾ ਉਹ ਆਉਂਦੇ ਸੀ ਪੀਪਿਆਂ ਚ ਦੁੱਧ ਲੈਣ ਮਗਰ ਉਹ ਦੇਖ ਕੇ ਤੇ ਪਰਾਂ ਹੋ ਜਾਂਦੇ ਸੀ ਫਿਰ ਸਾਨੂੰ ਇੱਧਰ ਹੀ ਦੁੱਧ ਫੜਾ ਦੋ। ਅੱਛਾ 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 ਹਾਂ ਇਹ ਦਿਨ ਦਿਹਾੜੇ ਤੁਹਾਡੇ ਆਉਂਦੇ ਹਾਂ ਈਦ ਹੋ ਗਈ ਹਾਂਜੀ ਹਾਂਜੀ ਸ਼ਬਰਾਤ ਹੋ ਗਈ ਹਾਂਜੀ ਉਹ ਪ੍ਰੋਬਲਮ ਨਹੀਂ ਸੀ ਆਉਂਦੀ ਕੋਈ ਸਿੱਖਾਂ ਵੱਲੋਂ ਜਾਂ ਹਿੰਦੂਆਂ ਵੱਲੋਂ? ਕਿਸੇ ਵੱਲੋਂ ਨਹੀਂ ਕੋਈ ਮਤਲਬ ਆਜ਼ਾਦੀ ਸੀ ਆਮ ਜਿਵੇਂ ਆਜ਼ਾਦੀ ਸੀ। ਜਿਵੇਂ ਇੱਥੇ ਆਪਣਾ ਵਸਦੇ ਹੁਣ ਹਾਂਜੀ ਹਾਂਜੀ ਇਸੇ ਤਰ੍ਹਾਂ ਖੁੱਲਾ ਕਰਦੇ ਆਂ ਜੀ ਖੁੱਲਾ ਹੀ ਸੀ ਸਾਰਾ? ਖੁੱਲਾ ਹੀ ਮਾਹੌਲ ਸੀਗਾ। ਹਾਂ ਹਾਂ ਕਿਉਂਕਿ ਤੁਹਾਡੇ ਪਿੰਡ ਵਿੱਚ ਤੁਸੀਂ ਦੱਸਿਆ ਨਾ ਸਿੱਖ ਸਨ ਤੇ ਤੁਹਾਨੂੰ ਪਤਾ ਕਿ ਨਹੀਂ ਸੀ ਨਾਲ ਨਾਲ ਪਿੰਡ ਵੀ ਮਾਣਾ ਦੇ ਮੁਸਲਮਾਨ? ਹਾਂਜੀ ਹਾਂਜੀ ਮੁਸਲਮਾਨਾਂ ਦੇ। ਅੱਛਾ ਅੱਛਾ ਬਾਬਾ ਜੀ ਕੋਈ ਦੱਸੋ ਫਿਰ ਤੁਸੀਂ ਕਿਵੇਂ ਆਏ ਸੀ ਇੱਧਰ ਉੱਥੋਂ ਕਿਵੇਂ ਨਿਕਲੇ ਸੀ ਕੀ ਕੋਈ ਤੁਸੀਂ ਲਿਆ ਕਿਵੇਂ ਲਟੀਕ ਗਿਆ ਕਿ ਬਚ ਮੈਂ ਕੇ ਅਸੀਂ ਏਦਾਂ ਆਏ ਆ ਹਾਂ ਅੱਧਾ ਪਿੰਡ ਸਾਡਾ ਨਿਕਲ ਗਿਆ ਰਾਤ ਨੂੰ ਰਾਤ ਨੂੰ? ਤੇ ਛੋਟਾ ਛੋਟਾ ਮੀਂਹ ਪੈਂਦਾ ਰਿਹਾ। ਅੱਛਾ ਸਾਡੇ ਘਰ 8-10 ਸੀਗੇ ਅੱਛਾ ਤੇ ਉਹ ਬਾਹਰ ਹੈ। ਹਾਂ ਹਾਂ ਜੇ ਸ਼ਾਮ ਪਈ ਦੇਖਿਆ ਉਹ ਯਾਰ ਉਹ ਤਾਂ ਟੁਰ ਗਏ ਤੇ ਅਸੀਂ ਰਹਿ ਗਏ ਸਾਨੂੰ ਸਿੱਖਾ ਮਾਰ ਛੱਡਣਾ। ਅੱਛਾ ਅਸੀਂ ਚਲੋ ਯਾਰ ਗੱਡੇ ਜੋੜੋ ਇਹਨਾਂ ਨੂੰ ਪਾਓ ਤੇ ਮੀਂਹ ਮੂੰਹ ਪੈਂਦਾ ਸੀ ਬਾਂਹ ਬੂੰ ਕੱਢ ਕੇ ਤੇ ਉੱਤੇ ਕੱਪੜੇ ਕੁਪੜੇ ਪਾ ਕੇ ਬਾਲ ਬੂਲ ਚਲੋ ਪੈ ਜਾਣਗੇ। ਬਾਲ ਬੂਲ ਬਹਿਣਗੇ ਵਿੱਚ। ਹੂੰ ਉਹਨਾਂ ਜੇ ਨੂੰ ਨਾ ਦਿਨ ਡੁੱਬਦੇ ਨਾ ਸਾਡੇ ਅਖੀਰ ਅਬ ਲਾ ਲਓ ਨਾਲ ਲੱਗਦਾ ਏ ਸਿੱਖਾਂ ਦਾ ਇੱਕ ਸੀਗਾ ਸ਼ਹਿਰ ਦੇ ਸਿੱਖ ਸੀ ਅੱਛਾ ਉਹਨਾਂ ਦਾ ਬਾਗ ਸੀ ਅੱਛਾ ਛੋਟਾ ਜਿਹਾ। ਹੂੰ ਉਹ ਅਸੀਂ ਤਾਂ ਮੋਟਾ ਜਿਹਾ ਆਪ ਹੀ ਦੇਖਦੇ ਰਹੇ ਸਿੱਖ ਨਾਂ ਨੂੰ ਦਾ ਸਾਨੂੰ ਨਹੀਂ ਪਤਾ। ਅਸੀਂ ਉਹਨਾਂ ਦਾ ਫਾਲਸਾ ਫੂਲਸਾ ਤੋੜ ਕੇ ਲਿਆਉਣਾ ਚੋਰੀ ਛੱਪੇ ਦਾਲ ਆਂਦਾ ਰਿਹਾ ਉਦੋਂ ਬਾਬਾ ਖਾਂਦਾ ਰਿਹਾ? ਦਾ ਦੱਪਾ ਲਾਉਣਾ। ਅੱਛਾ ਬੱਚੇ ਖਾਣ ਹਾਂ ਉਹ ਜਿਹੜੇ ਦਾਹ ਲਾਉਣਾ ਮਾਈ ਨੇ ਬਚਾਈ ਨੇ ਨਾ ਉੱਥੋਂ ਦਬਕਾ ਮਾਰ ਚੜਨਾ ਬਾੜੋਂ ਪਾਰ ਹੋ ਜਾਣਾ। ਅੱਛਾ ਅੱਛਾ ਉਹ ਜਿਸ ਦਿਨ ਉਹ ਇਹ ਕੰਮ ਬਣਿਆ ਅੱਛਾ ਸਾਡੇ ਆਉਣ ਵਾਲਾ ਹੂੰ ਉਹ ਮੁੰਡਾ ਉਹਦਾ ਕੋ ਅਫਸਰ ਸੀ ਲੱਗਾ ਫੌਜ ਵਿੱਚ ਉਹ ਸਿੱਖਾਂ ਦਾ? ਸਿੱਖ ਦਾ ਉਹਦਾ ਅੱਛਾ ਅੱਛਾ ਸਾਨੂੰ ਕੀ ਪਤਾ ਸੀ। ਹਾਂ ਹਾਂ ਉਹ ਦਿਨ ਦੋਏ ਪਿਓ ਪੁੱਤ ਘੋੜੀ ਤੇ ਆਏ ਆ ਅੱਛਾ ਸ਼ਾਮ ਵੇਲੇ। ਤੁਹਾਡੇ ਪਿੰਡ 'ਚ? ਹਾਂਜੀ ਸਾਡੇ ਬੂਹੇ ਅੱਗੇ ਅੱਛਾ ਸਾਨੂੰ ਉਹਨਾਂ 10-12 ਘਰਾਂ ਨੂੰ ਡੇੜੀ ਸੀਗੀ ਅਸੀਂ ਬਣਾਈ। ਅੱਛਾ ਉਹ ਡੇੜੀ ਦਾ ਲੰਘਣਾ ਤੇ ਉਹ 10-12 ਘਰਾਂ ਨੇ ਤੇ ਡੇੜੀ ਦਾ ਹੀ ਆਉਣਾ ਤੇ ਡੇੜੀ ਦੀ ਹਾਂ ਹਾਂ ਅੱਗੇ ਟਾਹਲੀ ਸੀਗੀ। ਅੱਛਾ ਉਹ ਟਾਹਲੀ ਥੱਲੇ ਉਹ ਛਤੜੀਆਂ ਤਾਣੀਆਂ ਤੇ ਖਲੋਤੇ ਨਿੱਕੀ ਨਿੱਕੀ ਬਾਰਿਸ਼ ਬਾਰਿਸ਼ ਪਈ। ਪਈ ਅੱਛਾ ਉਹ ਬੇਨਿਆ ਉਹ ਮਦਾਰੀ ਉਹ ਫਲਾਨਿਆ ਉਹ ਟਮਕਾਨਿਆ ਉਹ ਬਾਹਰ ਨਿਕਲੋ ਬੁਲਾਵੇ ਸਿੱਖ ਆ ਗਿਆ ਸਿੱਖ ਆ ਗਿਆ। ਅੱਛਾ ਉਹ ਸਿੱਖਾਂ ਨੇ ਵਜ੍ਹਾ ਲਾਈਆਂ? ਹਾਂਜੀ ਉਹਨਾਂ ਸਿੱਖਾਂ ਨੇ ਪਿਓ ਪੁੱਤ ਨੇ ਹਾਂ ਹਾਂ ਉਹ ਨਾਂ ਲਾ ਕੇ ਹੂੰ ਇਹ ਸਾਰੇ ਕਹਿਣ ਲੱਗੇ ਬਾਹਰ ਆ ਗਏ ਸਿੱਖ ਤਿਆਰ ਹੋ ਜਾਓ। ਹੂੰ ਉਹ ਹੌਲੀ ਹੌਲੀ ਵਿੱਚ ਪਏ ਉਹਨਾਂ ਕਿਹਾ ਯਾਰ ਡੇੜੀ ਲਾ ਕੇ ਕੰਨ ਲਾ ਕੇ ਤਾਂ ਸੁਣੋ। ਹੂੰ ਉਹ ਦੇਖਿਆ ਦੁਖਿਆ ਤੇ ਉਹ ਦੋਏ ਪਿਓ ਪੁੱਤ ਹੂੰ ਹੌਲੀ ਹੌਲੀ ਨਾ ਦੂਜੇ ਬੰਦੇ ਪਿੱਛੇ ਰਹੇ ਇੱਕ ਬੰਦਾ ਅੱਗੇ ਗਿਆ ਉਹਨੇ ਜਾ ਬੂਹਾ ਖੋਲਿਆ। ਹਾਂਜੀ ਆਓ ਸਰਦਾਰ ਜੀ ਆਓ ਸਰਦਾਰ ਜੀ। ਉਹ ਆ ਗਿਆ ਕੰਜਰੋ
ਐਂ ਖੇਲਦੇ ਰਹੇ ਆ ਤੇ ਹੁਣ ਸਾਨੂੰ ਡਰਦੇ ਹੀ ਬੜਾ। ਉਹ ਉਹਨਾਂ ਘੋੜੀਆਂ ਫੜ ਕੇ ਬੱਧੀਆਂ ਤੇ ਉਹਨਾਂ ਨੇ ਛਤੜੀਆਂ ਠਾ ਕੀਤੀਆਂ ਤੇ ਅੰਦਰ ਮੰਜਾ ਸੀਗਾ ਵੱਡਾ ਸਾਰਾ ਮੁਸਾਫਰਾਂ ਵਾਸਤੇ। ਅੱਛਾ। ਉਹ ਮੰਜੇ ਤੇ ਬਹਿ ਗਏ। ਹੌਲੀ ਹੌਲੀ ਸਾਰੇ ਜਣੇ ਆ ਗਏ। ਹੁਣ ਗਿਆ ਨਿਦਾਨਾਂ ਨੂੰ ਰੋਟੀਆਂ ਵੀ ਨਹੀਂ ਖਵਾਈਆਂ। ਉਹ ਸਿੱਖ ਕਹਿੰਦੇ ਉਹ ਯਾਰ ਕੀ ਕਰਨਾ ਅੱਗੇ ਨਹੀਂ ਬਾਲੇ। ਉਹ ਨਿਦਾਨਾ ਰੋਟੀਆਂ ਖਵਾਓ, ਕੁਕੜੀ ਕੋ ਮਾਏ ਕੋ ਲੇਲਾ ਲੂਲਾ ਹਲਾਲ ਕਰ ਲਵੋ, ਖਾਓ ਪੀਓ। ਜਦੋਂ ਮੀਂਹ ਹਟੇਗਾ ਉਦੋਂ ਤੁਹਾਨੂੰ ਕੱਲ ਦਾਂਗੇ। ਅੱਛਾ। ਕੰਪ ਚ। ਅੱਛਾ ਜੀ। ਚਲੋ ਬੜਾ ਆਪਣਾ ਉਹਨਾਂ ਨੇ ਕਿਹਾ ਕੋਇਆ, ਬੜੀ ਤਸੱਲਾ ਦਿੱਤੀ। ਚਲੋ ਰੋਟੀ ਟੁੱਕ ਵੀ ਮਾਈਆਂ ਲੱਗ ਪਈਆਂ ਪਕਾਉਣ, ਨੇਰੇ ਪਏ। ਖਾਧਾ ਪੀਤਾ ਜੋ ਖਾਧਾ। ਉਹ ਕੋਦੀ ਗਰਾ ਨਾਲ ਟੁਰ ਗਏ। ਉਹਨਾਂ ਕਿਹਾ ਜਾਣਾ ਨਹੀਂ, ਜਦੋਂ ਮੀਂਹ ਹਟੇ ਉਦੋਂ ਜਾਣਾ, ਅਸੀਂ ਤੁਹਾਨੂੰ ਕੰਪ ਚ ਖੜਾਂਗੇ। ਤੂੰ ਦੇਰ ਨਾ ਖਲੋਵੇ, ਅੱਧਾ ਤਾਂ ਪਿੰਡ ਟੁਰ ਗਿਆ, ਬਾਕੀ ਵੀ ਸਾਰੇ ਲੋਕੀ ਆਈ ਜਾਂਦੇ ਆ। ਖਾਨਪੁਰ ਸਾਰੇ ਇਕੱਠੇ ਹੁੰਦੇ ਸੀ। ਅਖੀਰ ਉਹ ਨਾ ਗੱਲ ਬਣੀ। ਸਰਗੀ ਵੇਲੇ ਨੂੰ ਨਾ ਦੂਜੇ ਦਿਨ ਸਰਗੀ ਵੇਲੇ ਨੂੰ ਗੋਡੇ ਗੋਡੇ ਜੋੜ ਲੈ ਤੇ ਹੋ ਸਕਦਾ ਇਹਨੇ ਇਕੱਠੇ ਕੁੱਠੇ ਕਰਕੇ ਬੰਦੇ ਲਿਆਏ ਸਾਨੂੰ ਮਰਵਾ ਦੇਵੇ। ਖਲੋਤਾ ਨਹੀਂ, ਉਹਨਾਂ ਦੇ ਯਕੀਨ ਨਹੀਂ ਭੱਜਿਆ। ਚਲੋ ਫਿਰ ਉਹ ਜਿਹੜੇ ਗੱਡੇ ਤੁਰੇ ਉਹ ਵੀ ਨਾਲ ਤੁਰ ਪਏ, ਸਿੱਖ ਵੀ ਆ ਗਏ। वहाँ गए यार साढ़े इकट्ठे घुलते रहे, इकट्ठे खेलते रहे, ਅੱਜ ਸਾਤੋਂ ਬੜੇ ਡਰਦੇ ਹੋ। ਅਸੀਂ ਉਹ ਹੀ ਆ, ਹੁਣ ਵੀ ਕੀ ਹੋ ਗਿਆ। ਯਾਨੀ ਇਹ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਤੁਹਾਨੂੰ? ਹਾਂਜੀ ਹਾਂਜੀ। ਤੁਹਾਨੂੰ ਆਪ ਛੱਡ ਕੇ ਆਨੇ ਕੈਂਪ ਤੱਕ? ਉਹ ਖੀਰ ਉਹ ਨਹੀਂ ਬੁੱਢੇ ਮੰਨੇ। ਅੱਛਾ। ਉਹ ਪਿਓ ਪੁੱਤਰੇ ਘੋੜੀਆਂ ਦੇ ਨਾਲ 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 ਗੱਡਿਆਂ ਦੇ ਤੁਰੇ ਰਹੇ। ਉਹ ਜਿੱਥੋਂ ਸ਼ਹਿਰੋਂ ਪਰਤਣਾ ਹੈ ਨਾ ਪੜਾਂ ਚੋਂ, ਅੱਛਾ, ਉੱਥੇ ਚੜੇ ਬੜੇ ਸੀ ਉੱਚੇ ਨੀਵੇਂ ਤਾਂ ਬਾਰਿਸ਼ਾਂ ਪੈ ਪੈ ਕੇ। ਅੱਛਾ। ਉੱਥੇ ਗੱਡੇ ਖੁੱਭ ਜਾਂਦੇ ਸੀ, ਲੱਕੜ ਦੇ ਪਹੀਆਂ ਵਾਲੇ ਗੱਡੇ ਸੀ। ਹਾਂਜੀ। ਉਹ ਖੁੱਭ ਜਾਂਦੇ ਸੀ ਤੇ ਉਹ ਫਿਰ ਜੋਰ ਲਾ ਕੇ ਨਿਕਲਣੇ। ਉਹ ਕਰਦਿਆਂ ਖੁਰਦਿਆਂ ਜੀ ਉਹਨਾਂ ਨੇ ਉਹ ਪੜਾਂ ਤੋਂ ਗਾਂਹ ਕਰਕੇ ਨਾ ਜਦੋਂ ਸਾਹਮਣੇ ਕੰਪ ਲੱਗਾ ਦਿਸਿਆ, ਉਹ ਕਹਿੰਦਾ ਬਈ ਹੁਣ ਭਾਈ ਆਜੋ ਮਿਲ ਲਵੋ। ਫਿਰ ਬੁੱਢੇ ਸਾਡੇ ਮਿਲੇ ਗਿਲੇ ਉਹਨਾਂ ਨੂੰ। ਉਹ ਕਹਿੰਦਾ ਹੁਣ ਅੱਲਾ ਦੇ ਸਪੁਰਦ ਤੁਸੀਂ ਕੰਪ ਚ ਪਹੁੰਚ ਗਏ ਹੋ ਨਾ, ਹੁਣ ਨੁਕਸਾਨ ਤਾਂ ਨਹੀਂ ਹੋਇਆ। ਉਹ ਪਿਛਾਂ ਆ ਗਿਆ ਸੀ, ਉੱਥੇ ਬਹਿ ਗਿਆ। ਪਿੰਡ ਦੇ ਵਿੱਚੋਂ ਜਿੱਦਾਂ ਨੁਕਸਾਨ ਹੋਇਆ? ਕੋਈ ਨੁਕਸਾਨ ਨਹੀਂ ਹੋਇਆ, ਕੋਈ ਸਹੀ ਨਿਕਲੇ। ਸਹੀ। ਇਹਦਾ ਮਤਲਬ ਸਿੱਖਾਂ ਜਿੰਨੇ ਵੀ ਦੋ ਚਾਰ ਘਰ ਲੱਗ ਗਏ ਹਾਂ ਦੂਰ ਦੇ ਪਿੰਡ ਦੇ, ਵਸੇਬ ਸਹੀ ਸੀ ਉਹਨਾਂ ਨਾਲ ਤੇ ਉਹਨਾਂ ਫਿਰ ਤੁਹਾਡੀ ਬਾਤ ਕੀਤੀ। ਉਹ ਸ਼ਹਿਰ ਦੇ ਸੀ ਕਿਸੇ। ਦੇਖੋ ਜਿਵੇਂ ਤੁਸੀਂ ਹੁਣ ਦੱਸਿਆ ਕਿ ਹੈ ਜੀ ਸ਼ਹਿਰ ਦੇ ਹੀ। ਹਾਂ, ਰਕਬਾ ਉਹਨਾਂ ਦਾ ਉਧਰ ਹੋਏਗਾ। ਵੇਖੋ ਜੀ ਜਿਵੇਂ ਕੁਝ ਮਾਰਨ ਵਾਲੇ ਸਨ, ਕੁਝ ਬਚਾਉਣ ਵਾਲੇ ਸਨ। ਹਾਂਜੀ। ਉਹ ਤੈਨੂੰ ਹਿਫਾਜ਼ਤ ਕਰਕੇ ਨਾਲ ਨਹੀਂ ਨਹੀਂ, ਉੱਥੇ ਸਾਨੂੰ ਕਿਸੇ ਨੇ ਕੁਝ ਨਹੀਂ ਆਖਿਆ। ਚਲੋ ਤੁਹਾਨੂੰ ਨਾ ਕਿ ਹੋਰ ਮੁਸਲਮਾਨ ਗੱਲ ਕਰਨਾ ਕਿ ਜਿਵੇਂ ਇਧਰੋਂ ਸਿੱਖ ਬੜੇ ਵਡਿੱਚੇ, ਉਧਰ ਮੁਸਲਮਾਨ ਬੜੇ ਵਡਿੱਚੇ, ਅੱਛੇ ਵੀ ਹੈ ਨੇ ਜਿਹੜੇ ਬਚਾਉਣ ਵਾਲੇ ਵੀ ਸਨ। ਬਈ ਸ਼ੈਤਾਨ ਜੀ, ਬਈ ਸ਼ੈਤਾਨ ਜਿਹੜੇ ਪੈ ਕੇ ਉਹ ਖਰਾਬ ਕਰ ਦਿੰਦੇ ਹੀ ਕੰਮ, ਸ਼ੈਤਾਨੀ ਕਰਨ ਵਾਲੇ। ਹਾਂਜੀ। ਚਲ ਫੰਗੇ ਲੋਕੀ, ਉਹਨਾਂ ਦਾ ਕੰਮ ਸਰ। ਅੱਛਾ, ਕੈਂਪ 'ਚ ਕਿਹੜੇ ਬੈਠੇ ਜਾ ਕੇ ਤੁਸੀਂ? ਉਹ ਖਾਨਪੁਰ ਕੈਂਪ ਲੱਗਾ ਹੈ ਪਹਿਲੇ ਅਵਾਣਾ ਦਾ। ਅੱਛਾ ਅੱਛਾ। ਉੱਥੋਂ ਫਿਰ ਹੌਲੀ ਹੌਲੀ ਨਾ ਮਹੀਨੇ ਕੁ ਬਾਅਦ ਤੁਰੇ ਅਗਾਂ ਤੋਂ। ਮਹੀਨਾ ਉੱਥੇ ਰਹੇ? ਹਾਂਜੀ ਹਾਂਜੀ ਹਾਂਜੀ। ਫਿਰ ਅਗਾਂ ਤੋਂ। ਅੱਛਾ ਅੱਛਾ। ਫਿਰ ਤੁਸੀਂ ਇੱਥੇ ਤੋੜ ਪਾਉਂਦੇ? ਹਾਂਜੀ। ਬਾਬਾ ਜੀ ਆਪਣਾ ਕੋਈ ਭੁਰਿਆ ਤੇ ਰਾਤ ਵਿੱਚ ਕੁਛ ਨਹੀਂ, ਦਾਦਾ ਸਾਡਾ ਰਾਹ 'ਚ ਹੀ ਫੌਤ ਹੋ ਗਿਆ ਆਪਣੀ ਆਈ ਨਾਲ, ਬਿਮਾਰੀ ਨਾਲ? ਹਾਂਜੀ ਹਾਂਜੀ। ਕਿਉਂ ਜੀ ਉਹਨਾਂ ਦਾ? ਨਹੀਂ ਨਹੀਂ, ਆਪਣੀ ਆਈ ਨਾਲ। ਆਪਣੀ ਆਈ ਨਾਲ। ਅੱਛਾ ਅੱਛਾ। ਬਾਬਾ ਜੀ ਕੋਈ ਫੌਤ ਹੋ ਜਾਂਦਾ ਸੀ ਤੇ ਉਹਨੂੰ ਕੋਈ ਦਫਨਾਉਣ ਦਾ ਸਿਸਟਮ ਹੁੰਦਾ ਸੀ? ਹਾਂਜੀ ਹਾਂਜੀ, ਦਫਨਾ ਦਿੰਦੇ ਸੀ ਜਿੱਦਾਂ ਵੀ ਹੁੰਦਾ ਹੈ, ਬਰਗੇ ਬੁਰਗੇ ਵੱਢ ਕੇ। ਨਹੀਂ ਨਹੀਂ, ਮੇਰੇ ਕਹਿੰਦਾ ਮਤਲਬ ਕਿ ਕਫਨ ਕੁਫਨ ਤੋਂ ਮਾਰੇ ਹਾਂ ਸਾਰੇ? ਨਹੀਂ, ਲੱਭ ਹੀ ਜਾਂਦਾ ਹੈ ਕੱਪੜਾ, ਇੱਕ ਦੂਏ ਤੋਂ ਲੱਭ ਹੀ ਜਾਂਦਾ ਹੈ। ਉਹ ਗੱਲ ਕੋਈ ਨਹੀਂ, ਲੱਭ ਹੀ ਜਾਂਦਾ ਹੈ। ਗੱਡਿਆਂ ਵਾਲਿਆਂ ਨੇ ਜਰਾ ਵੱਧ ਸਮਾਨ ਰੱਖਿਆ ਹੈ, ਜੇ ਸਿਰਾਂ ਤੇ ਖਾਣਾ ਥੋੜਾ ਰੱਖਿਆ। ਆਪਣਾ ਆਪਣਾ ਗੁਜ਼ਾਰਾ ਪਿਆਰਾ ਚੱਲਦਾ ਹੀ ਆਇਆ। ਫਿਰ ਤੁਸੀਂ ਇੱਧਰ ਤੋੜ ਪਹੁੰਚ ਗਏ ਆਪਣੇ ਪਾਕਿਸਤਾਨ? ਹਾਂਜੀ, ਤੋੜ ਆ ਗਿਆ। ਬਸ ਦਾਦਾ ਹੀ ਰਾਜ ਫੌਤ ਹੋਇਆ? ਹਾਂਜੀ। ਹੋਰ ਰਿਸ਼ਤੇਦਾਰਾਂ ਦੇ ਵਿੱਚੋਂ ਨਹੀਂ ਕੋਈ ਵਿੱਚ? ਨਹੀਂ ਕੋਈ ਆਪਣੇ ਰਿਸ਼ਤੇਦਾਰ ਨਾਨਕਿਆਂ ਚੋਂ ਜਾਂ ਹੋਰ? ਨਹੀਂ ਨਹੀਂ, ਕੋਈ ਸਾਰੇ ਸਹੀ ਆ ਗਏ? ਹਾਂਜੀ ਸਾਰੇ ਸਹੀ ਆ। ਅੱਛਾ ਅੱਛਾ। ਫਿਰ ਇੱਧਰ ਆਣ ਕੇ ਪਲਾਟ ਹੋ ਗਈਆਂ ਜ਼ਮੀਨਾਂ ਜਮੂਨਾ ਸਾਰਾ? ਹਾਂਜੀ। ਫਿਰ ਨਿਹਾਲੇ ਬਹਿ ਗਏ, ਲਾਹੌਰ ਦੇ ਲੱਗ ਗਏ। ਅੱਛਾ ਅੱਛਾ। ਉੱਥੇ ਫਿਰ ਉਹ ਬਾਲਣ ਚੁਗਣ ਗਏ ਆ। ਉੱਪਰਾਂ 4 ਕਿੱਲੇ ਨਾ ਕਿਕਰਾਂ ਬੜੀਆਂ ਸੀਗੀਆਂ। ਅੱਛਾ। ਉਹ ਨੱਠ ਨੱਠ ਕੇ ਉੱਥੇ ਜਾਈਏ, ਛਾਪੀ ਛੁਪੀ ਕੋ ਲੱਭੇਗੀ। ਉੱਥੇ ਗਏ ਤਾਂ 2-3 ਸਿੱਖ ਮੁਸਲਮਾਨ ਵੱਡੇ ਪਏ, ਮਰੇ ਦੱਬ ਦੁੱਬ ਪਈ।
ਅੱਛਾ ਅੱਛਾ। ਉਹ ਜਿਹੜੇ ਨਹੀਂ ਜਿਹੜੇ ਮਰੇ ਸਨ ਤੁਸੀਂ ਵੇਖਿਆ ਨਹੀਂ, ਉਹ ਸਿੱਖ ਸਨ ਕਿ ਮੁਸਲਮਾਨ? ਮੁਸਲਮਾਨ ਸੀਗੇ, ਮੁਸਲਮਾਨ ਸੀ। ਮੁਸਲਮਾਨ ਸੀ। ਪਾਕਿਸਤਾਨ ਦੇ ਅੰਦਰ ਦੀ ਗੱਲ ਕਰਦੇ ਪਏ ਤੁਸੀਂ? ਮਨਿਆੜੇ ਦੀ, ਹਾਂ ਹਾਂ ਪਾਕਿਸਤਾਨ। ਮਨਿਆੜੇ ਦੀ ਲਾਹੌਰ ਦੇ ਨਾਲ ਹਾਂ ਦੀ। ਹਾਂ। ਉਹ ਜਿਹੜੇ ਉੱਥੇ ਤਹੀਦਾ ਦੇ ਨਾਟਿਆ ਹੂੰ ਆਣ ਕੇ ਫਿਰ ਦਸੀਏ ਵੱਡਿਆਂ ਨੂੰ ਹੂੰ ਕਿ ਉੱਥੇ ਬੰਦੇ ਮਰੇ ਪਏ ਆ। ਹੂੰ ਉਹ ਕਹਿਣਗੇ ਹਾਂ, ਹੌਲੀ ਹੌਲੀ ਫਿਰ ਲੱਗ ਗਿਆ ਪਤਾ ਸਾਰਿਆਂ ਨੂੰ। ਉਹ ਬਿਸ਼ਿੰਦੇ ਗਏ, ਉਹਨਾਂ ਜਾ ਕੇ ਦੇਖਿਆ, ਉਹਨਾਂ ਕਿਹਾ ਫਲਾਨਾ 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 ਮਰ ਗਿਆ। ਹੂੰ ਉਹਨਾਂ ਦੇ ਨਾਂ ਲਏ। ਹਾਂ ਭਾਈ ਇਹ ਕਿੱਦਾਂ ਗੱਲ, ਪੁਲਿਸ ਵਾਲੇ ਆ ਗਏ, ਫੌਜੀ ਆ ਗਏ, ਬਾਰਡਰ ਦਾ ਨੇੜਾ ਸੀ, ਹੂੰ ਕਿੱਦਾਂ ਮਰੇ, ਕੀ ਹੋਇਆ। ਉਹ ਹੌਲੀ ਹੌਲੀ ਫਿਰ ਜਿਹੜੇ ਬੰਦੇ ਛੁੱਟੇ ਸੀ ਨਾ ਉਹਨਾਂ ਤੋਂ, ਉਹਨਾਂ ਨੇ ਫਿਰ ਉਹ ਗੱਲ ਦੱਸੀ। ਉਹ 2 ਬੰਦੇ ਉਹ ਕਿਹਾ ਵੀ ਅਸੀਂ 5 ਬੰਦੇ ਸਾਨੂੰ ਖੜਿਆ, ਇਹ ਸਿੱਖਾਂ ਨੇ ਠਾਲ ਕੇ ਅੱਛਾ। ਜਿਹੜੇ ਮਾਲ ਦੇ ਗਏ ਸੀ, ਹੂੰ ਅਮਾਨਤਾਂ ਦੇ ਗਏ ਜਾਂ ਮਾਲ ਦੇ ਗਏ ਇਹਨਾਂ ਨੂੰ, ਹੂੰ। ਪਿਆ ਸਾਡਾ ਮਾਲ ਰੱਖਿਓ, ਆਵਾਂਗੇ ਤੇ ਲੈ ਲੈ ਲਾਂਗੇ। ਅੱਛਾ। ਉਹ ਇਹਨਾਂ ਨੇ ਬੰਦੇ ਖੜੇ ਆ ਉੱਥੇ, ਤੇ ਉਹਨਾਂ ਨਾਲ ਗੱਲਬਾਤ ਕੀਤੀ ਵੀ ਅਸੀਂ ਆਏ ਆ ਬਾਰਡਰ ਲੰਘ ਕੇ, ਹੁਣ ਸਾਨੂੰ ਸਾਡਾ ਮਾਲ ਦੇ ਦਿਓ, ਅਸੀਂ ਲੈ ਜਾਈਏ। ਹੂੰ ਉਹ 2 ਬੰਦਿਆਂ ਨੇ ਮਾਲ ਦੇ ਦਿੱਤਾ। ਉਹਨਾਂ ਨੇ ਕਿਹਾ ਤੁਹਾਡਾ ਭਾਈ ਇਮਾਨਦਾਰੀ ਨਾਲ ਆ ਹੀ ਹੈ। ਹੂੰ ਉਹਨਾਂ ਨੇ ਉਹ ਲੈ ਲਿਆ। ਉਹ ਦੂਜੇ ਤੁਸੀਂ ਭਾਈ ਉਹ ਪਨਾਹਗੀਰ ਆਏ ਤੋਂ ਖੋ ਖਿੰਝ ਕੇ ਲੈ ਗਏ ਸਾਡੇ ਕੋਲੋਂ। ਸਾਡੇ ਕੋਲ ਤਾਂ ਕੋਈ ਸ਼ਾਇ ਨਹੀਂ, ਪਨਾਹਗੀਰ ਲੈ ਗਏ, ਪਨਾਹਗੀਰ ਲੈ ਗਏ। ਉਹ ਤਰਲੇ ਤੁਰਲੇ ਮਾਰਦੇ ਰਹੇ, ਉਹ ਨਾ ਮੰਨੇ। ਉਹ ਅਗਰ ਤੁਸੀਂ ਤੇ ਯਾਰ ਪਰਾਂ ਹੋਵੋ, ਤੁਸੀਂ ਤਾਂ ਮਾਲ ਦਿੱਤਾ। ਉਹ 3 ਬੰਦਿਆਂ ਨੂੰ ਕਤਲ ਕਰ ਲਓ। ਉਹ ਕਹਿੰਦਾ ਵੀ ਸਾਡੇ ਕੰਮ ਨਹੀਂ ਤੇ ਤੁਹਾਡੇ ਵੇਲੇ ਤੋਂ ਉਹ ਪਾਰ ਹੋ ਗਏ। ਬਾਬਾ ਜੀ ਤੁਸੀਂ ਫਿਰ ਜਦੋਂ ਇੱਥੇ ਆਏ ਹੋ ਪਾਕਿਸਤਾਨ, ਕੋਈ ਆਪਣਾ ਪਿੰਡ ਵਾਪਸੀ ਗਿਆ, ਕੋਈ ਚੱਕਰ ਲਾਉਣ? ਨਹੀਂ, ਕੋਈ ਨਹੀਂ ਗਿਆ, ਪੂਰੇ ਪਿੰਡ ਚ ਕੋਈ ਨਹੀਂ ਗਿਆ? ਕੋਈ ਨਹੀਂ, ਕੋਈ ਬੰਦਾ ਪਿੱਛੇ ਨਹੀਂ ਗਿਆ? ਨਹੀਂ। ਹੁਣ ਕਦੇ ਦਿਲ ਨਹੀਂ ਕੀਤਾ ਕਿ ਆਪਣਾ ਪਿੰਡ ਵੇਖੀ ਕਿਵੇਂ? ਦਿਲ ਤਾਂ ਕਰਦਾ, ਪਰ ਹੁਣ ਅਸੀਂ ਅਨਪੜ੍ਹ ਬੰਦੇ ਕਰੀਏ ਕੀ? ਹਾਂ, ਉਂਝ ਮੋਬਾਈਲ ਤੇ ਵੀ ਕਦੇ ਵੇਖਿਆ ਪਿੰਡ ਆਪਣਾ? ਨਹੀਂ ਨਹੀਂ, ਕਿਤੇ ਨਹੀਂ। ਮੋਬਾਈਲ ਚਲਾਉਣ ਦੀ ਜਾਚ ਹੀ ਨਹੀਂ ਹੈ। ਨਹੀਂ, ਉਹ ਪੋਤਰੇ ਦੋਤਰੇ ਵਹਾ ਹੀ ਦਿੰਦੇ ਨਾ। ਨਹੀਂ ਨਹੀਂ, ਅੱਛਾ ਬਾਬਾ ਜੀ, ਆਖਰ ਤੇ ਮੈਨੂੰ ਥੋੜਾ ਦੱਸੋ ਕਿ ਟਾਈਮ ਉਹ ਸਹੀ ਹੁੰਦਾ ਸੀ ਕਿ ਹੁਣ ਵਾਲਾ ਸਹੀ? ਉਹ ਟਾਈਮ ਉਹ ਹੀ ਚੰਗਾ ਸੀ। ਕਿਵੇਂ ਕਰਕੇ ਸਹੀ ਸੀ? ਕਿਉਂ ਚੰਗਾ? ਉਹ ਕਿਉਂ ਚੰਗਾ ਲੱਗਦਾ ਹਜੇ ਤੱਕ? ਉਦੋਂ ਯਾਰ ਸਿੱਧੀ ਬਦਰੀ ਗੱਲ ਸੀ, ਸਿੱਧੇ ਬਦਰੇ ਲੋਕ ਸੀ। ਹੁਣ ਤੇ ਜਿਹੜਾ ਬਿਲਕੁਲ ਸਿੱਧਾ, ਉਹਨੂੰ ਵੀ ਜਲੇਬੀ ਨੇ ਬਾਲ। ਹਾਂ, ਉਹ ਵੀ ਮੂੰਹ ਲਿਹਾਜ਼ ਜ਼ਿਆਦਾ ਸੀ। ਹਾਂਜੀ, ਮੂੰਹ ਲਿਹਾਜ਼ ਬਹੁਤਾ ਸੀ ਹੁਣ ਨਾਲੋਂ। ਮੂੰਹ ਲਿਹਾਜ਼ ਮੂੰਹ ਲਿਹਾਜ਼ ਤਾਂ ਹੈ ਸੀਗੇ, ਹੁਣ ਨਾਲੋਂ ਜ਼ਿਆਦਾ ਸੀ। ਹੁਣ ਨਾਲੋਂ ਜ਼ਿਆਦਾ ਸੀ ਕਿਤੇ ਕਿ ਉਦੋਂ ਅਗਲੇ ਦੀ ਤਕਲੀਫ ਨੂੰ ਤਕਲੀਫ ਸਮਝਦੇ। ਹੁਣ ਕਹਿੰਦਾ ਚੱਲ ਕੋਈ ਨਹੀਂ ਹੁੰਦਾ ਇਹਨੂੰ, ਘਰ ਤੋਂ ਲਾ ਇਹਨੂੰ, ਭਾਵੇਂ ਉਹਦੀ ਜਾਨ ਨਿਕਲਦੀ ਹੋਵੇ, ਘਰ ਤੋਂ ਲਾ ਇਹਨੂੰ। ਸ਼ਰਮ ਹੀ ਆ ਕਿਵੇਂ ਦਾ ਸੀ ਵਡੇਰਿਆਂ ਦਾ ਉਦੋਂ ਬੜਾ ਹਿਆ ਸੀ, ਬੜਾ ਹਿਆ ਸੀ। ਲੋਕਾਂ ਦੀ ਧੀ ਭੈਣ ਗਰੀਬ ਦੀ ਵੀ ਜਾਏ ਤੇ ਚੌਰੀ ਭਾਵੇਂ ਤੁਰਿਆ ਹੋਵੇ ਘੋੜੀ ਤੇ, ਉਹਨੂੰ ਘੋੜੀ ਦੇ ਲਾ ਜਾ ਪੁੱਤਰਾ ਤੂੰ, ਅਸੀਂ ਆਏ ਨੇ ਤੁਰ ਕੇ। ਹਿਆ ਇੰਨਾ ਕੁ ਸੀ। ਨਹੀਂ, ਹੁਣ ਸਾਡੇ ਜਿਹੜੇ ਬੱਚੇ ਨੇ ਛੋਟੇ ਛੋਟੇ ਨਾ, ਦਾਦੇ ਦੇ ਨਾਲ ਪੜਦਾਦੇ ਅਕਸਰ ਹੈ ਨੇ, ਅੱਛੇ ਵੀ ਹੈ ਨੇ। 80% ਜਿਹੜੇ ਕੋਈ ਨਹੀਂ ਹਿਆ ਕਰਦੇ। ਮੈਂ ਇਹ ਪੁੱਛਦਾ ਕਿ ਵਡੇਰਿਆਂ ਦਾ ਹਿਆ ਕਿਵੇਂ ਦਾ ਸੀ? ਤੁਸੀਂ ਕਿਵੇਂ ਦਾ ਕਰਦੇ ਨੇ ਵੱਡਿਆਂ ਦਾ? ਆਪਣੇ ਵੱਡਿਆਂ ਦਾ ਹਿਆ ਬੜਾ ਸੀ ਜੀ, ਭਾਵੇਂ ਆਪਣਾ ਭਾਵੇਂ ਕਿਸੇ ਦਾ, ਕੋਈ ਵੀ ਵੱਡਾ ਹੋਵੇ, ਕੋਈ ਵੀ ਹੋਵੇ। ਅੱਛਾ, ਜੋ ਦਬਕਾ ਮਾਰਦੇ ਚੁੱਪ ਕਰਕੇ ਪਰਾਂ ਹੋ ਜਾਂਦਾ। ਹਾਂ ਬਾਬਾ ਜੀ, ਹੁਣ ਵਾਲੇ ਜਿਹੜੇ ਸਾਡੇ ਆਵਾਮ ਪਾਕਿਸਤਾਨੀ ਯਾਰ ਜਿੱਥੋਂ ਵੀ ਵੇਖਦੇ ਹੋਣ ਸਾਡੇ ਪੰਜਾਬੀ ਜਿਹੜੇ, ਇਹਨਾਂ ਨੂੰ ਤੁਸੀਂ ਕੋਈ ਪੈਗਾਮ ਦੇਣਾ ਚਾਹੋਗੇ? ਅੱਛਾ ਕੋਈ ਪੈਗਾਮ ਦੇਣਾ ਚਾਹੋ ਬੱਚਿਆਂ ਨੂੰ? ਬਿਹਤਰ ਤੇ ਜਾਂ ਆਪੋ ਆਪਣੇ ਸਾਇੰਸ ਕਰ ਲੈਣ ਤਾਂ ਆਪੋ ਆਪਣਾ ਖਾਰਗ ਜਾਂ ਠੀਕ ਕਰਨਾ। ਅੱਲਾ ਅੱਲਾ ਕਰ ਅੱਲਾ